ਅਗਲੀ ਵੱਡੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਇੱਕ ਬੰਦੇ 3000 ਬੰਦਿਆਂ ਸਮੇਤ 7 ਜਣਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਸ ਨੂੰ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਨਸ਼ਾ ਤਸਕਰੀ ਦਾ ਪਰਦਾਫਾਸ਼ ਦੱਸਿਆ ਜਾ ਰਿਹਾ ਤੇ ਖਬਰ ਜਿਹੜੀ ਉੱਥੋਂ ਦੀ ਇੱਕ ਵੈਬਸਾਈਟ ਹੈ 9 ਨਿਊਜ਼ ਉਹਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਖਾਸੇ ਖੁਲਾਸੇ ਜਿਹੜੇ ਇਸ ਖਬਰ ਦੇ ਵਿੱਚ ਕੀਤੇ ਨੇ। ਉਹਨਾਂ ਨੇ ਕਿਹਾ ਵੀ 42 ਸਾਲ ਦਾ ਜਿਹੜਾ ਸਿਡਨੀ ਵਾਸੀ ਸੀ ਗੁਰਵਿੰਦਰ ਸਿੰਘ, ਇਹਨੇ ਅਧਿਕਾਰੀਆਂ ਦੇ ਨਾਲ ਵੀ ਅੰਦਰ ਖਾਤੇ ਜਿਹੜੇ ਲਿੰਕ ਬਣਾਏ ਸੀਗੇ ਤੇ ਉਸ ਤੋਂ ਬਾਅਦ ਇਹ ਡਰੱਗ ਜਿਹੜੀ ਆ ਆਸਟ੍ਰੇਲੀਆ ਮੰਗਵਾਉਂਦਾ ਸੀ। ਖਾਸ ਕਰਕੇ ਉਹ ਡਰੱਗ ਕੈਨੇਡਾ ਤੋਂ ਮੰਗਵਾਈ ਜਾਂਦੀ ਸੀ। ਇਸ ਸੰਬੰਧ ਦੇ ਵਿੱਚ ਕੈਨੇਡਾ ਵਾਸੀ ਅਮਨ ਕੰਗ ਤੇ ਮਣੀ ਧਾਲੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ। 2 ਸਾਲਾਂ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ। ਸਿਡਨੀ ਦੇ ਅੰਦਰ ਜਿਹੜਾ 2 ਕਰੋੜ ਗੈਰ ਕਾਨੂੰਨੀ ਸਿਗਰਟਾਂ ਤੇ ਲਗਭਗ ਅੱਧਾ ਟਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਈ ਇੱਕ ਵੱਡੇ ਜਿਹੜੇ ਅਪਰਾਧਿਕ ਸਿੰਡੀਕੇਟ ਦਾ ਜਿਹੜਾ ਪਰਦਾਫਾਸ਼ ਕੀਤਾ ਗਿਆ। ਅਧਿਕਾਰੀਆਂ ਨੇ ਇਹ ਦੋਸ਼ ਲਾਇਆ ਵੀ ਜਿਹੜਾ ਗੁਰਵਿੰਦਰ ਸਿੰਘ ਹੈ, ਇਹਨੇ ਤਸਕਰੀ ਦੇ ਲਈ ਬੰਦਰਗਾਹ ਸਹੂਲਤਾਂ ਤੇ ਮਾਲ ਕੰਪਨੀਆਂ ਅਤੇ ਹੋਰ ਜਿਹੜੇ ਅੰਦਰੂਨੀ ਲੋਕ ਆ ਉਹਨਾਂ ਦੀ ਵਰਤੋਂ ਕਰਦਿਆਂ ਗਰੋਹ ਦੀ ਅਗਵਾਈ ਕੀਤੀ। ਇਹਨਾਂ ਨੂੰ ਪਹਿਲੀ ਸਫਲਤਾ ਪੁਲਿਸ ਨੂੰ ਉਦੋਂ ਮਿਲੀ 2024 ਦੇ ਵਿੱਚ, ਜਦੋਂ ਇਹਨਾਂ ਨੇ ਵੈਨਕੂਵਰ ਤੋਂ ਕੈਨੇਡਾ ਤੋਂ ਜਿਹੜੀ 280 ਕਿਲੋਗ੍ਰਾਮ ਤਰਲ ਮੈਥਾਫੈਟਾਮਾਈਨ ਜਿਹੜੀ ਆ ਉਹਦੀ ਖੇਪ ਮੰਗਵਾਈ ਹੋਈ ਸੀ ਤੇ ਉਹਨੂੰ ਰੋਕਿਆ ਤੇ ਫੜ ਲਿਆ। ਇਹਦੀ ਜਦੋਂ ਜਾਂਚ ਹੋਈ ਤੇ ਇਹਦੇ ਵਿੱਚ ਗੁਰਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ, ਜਿਹੜਾ ਕਿ ਉਦੋਂ ਸਰਗਣਾ ਸੀਗਾ ਇੱਕ। ਉਸਨੇ ਨੈਟਵਰਕ, ਉਹਦਾ ਜਿਹੜਾ ਪੂਰਾ ਨੈਟਵਰਕ ਆ, ਉਹਨੇ UAE ਤੋਂ ਵੀ ਜਿਹੜੀਆਂ ਕਈ ਖੇਪਾਂ ਮੰਗਾਈਆਂ ਜਿਨ੍ਹਾਂ ਦੇ ਵਿੱਚ ਸਿਗਰਟਾਂ ਦੀਆਂ ਖੇਪਾਂ ਦਾ ਨਾਂ ਆ ਰਿਹਾ। ਮਈ 2025 ਦੇ ਵਿੱਚ ਪਨਾਮਾ ਦੇ ਵਿੱਚ ਸੀਮੈਂਟ ਬੈਗਾਂ ਦੇ ਵਿੱਚ ਲੁਕਾਈ ਗਈ ਸੀ 50 ਕਿਲੋਗ੍ਰਾਮ ਕੋਕੀਨ, ਉਹ ਇਹਨੇ ਮੰਗਵਾਈ ਸੀਗੀ। ਪਿਛਲੇ ਸ਼ੁੱਕਰਵਾਰ ਨੂੰ ਵੀ ਦੱਸਿਆ ਗਿਆ ਹੈ ਕਿ ਜਦੋਂ ਸਿਡਨੀ ਦੇ ਖਾਸ ਕਰਕੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤਾਂ ਉਦੋਂ ਗੁਰਵਿੰਦਰ ਸਿੰਘ ਨੂੰ ਉਸ ਤੇ ਕੰਗ ਤੇ ਧਾਲੀਵਾਲ ਸਮੇਤ 6 ਜਣਿਆਂ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ। ਤੇ ਉਦੋਂ ਜਦੋਂ ਗ੍ਰਿਫਤਾਰੀ ਹੋਈ ਸੀ, ਲੱਖਾਂ ਗੈਰ ਕਾਨੂੰਨੀ ਸਿਗਰਟਾਂ, ਵੱਡੀ ਮਾਤਰਾ ਦੇ ਵਿੱਚ ਕੋਕੀਨ ਤੇ ਤਰਲ ਮੈਥਾਫੈਟਾਮਾਈਨ ਜਿਹੜੀ ਆ ਉਹਦੇ ਨਾਲ ਤਸਕਰੀ ਦੇ ਗਰੋਹ ਦੇ ਨਾਲ ਜੁੜੀ ਨਗਦੀ ਵੀ ਜਿਹੜੀ ਆ ਜ਼ਬਤ ਕੀਤੀ ਗਈ ਸੀ। ਗੁਰਵਿੰਦਰ ਸਿੰਘ ਤੇ ਹੁਣ ਜਿਹੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੋਸ਼ ਲੱਗੇ ਆ, ਅਪਰਾਧ ਦੀ ਆਮਦਨ ਦੇ ਨਾਲ ਨਜਿੱਠਣ ਤੇ ਉਹਦੀ ਦੁਰਵਰਤੋਂ ਕਰਨ, ਕਿਸੇ ਵੀ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਣ ਦੇ ਤੇ ਇੱਕ ਕ੍ਰਿਮੀਨਲ ਗੈਂਗ ਦੀ ਅਗਵਾਈ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗੇ ਆ। ਇਹਨਾਂ ਦੋਸ਼ਾਂ ਦੇ ਤਹਿਤ ਗੁਰਵਿੰਦਰ ਸਿੰਘ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਆ। ਮੈਜਿਸਟ੍ਰੇਟ ਨੇ ਉਸ ਤੇ ਭੱਜਣ ਦੇ ਖਤਰੇ ਤੇ ਦੋਸ਼ਾਂ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਉਹਦੀ ਜਿਹੜੀ ਜ਼ਮਾਨਤ ਅਰਜ਼ੀ ਲਾਈ ਗਈ ਸੀ ਉਹਨੂੰ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਅਗਲੀ ਪੇਸ਼ੀ ਇਹਨਾਂ ਦੀ ਜੁਲਾਈ ਦੇ ਵਿੱਚ ਹੋ ਸਕਦੀ ਆ। ਸੋ ਇੱਕ ਪਾਸੇ ਜਦੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਉਹਨਾਂ ਲੋਕਾਂ ਦਾ ਹਵਾਲਾ ਦਿੱਤਾ ਸੀ ਜਿਨ੍ਹਾਂ ਨੇ ਮਿਹਨਤਾਂ ਦੇ ਨਾਲ, ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ, ਆਪਣੇ ਨਾਲ ਉਹਨਾਂ ਨੇ ਕਿਤੇ ਜ਼ਿਆਦਾ ਜੱਦੋਜਹਿਦ ਕੀਤੀ ਸੀ 25-30 ਸਾਲ, 40-50 ਸਾਲ, 70-80 ਸਾਲ, 100-125 ਸਾਲ ਪਹਿਲਾਂ। ਉਹਨਾਂ ਦਾ ਸਾਰੀ ਉਮਰ ਲੰਘ ਗਈ ਇਹਨਾਂ ਮੁਲਕਾਂ ਦੇ ਵਿੱਚ ਆਪਣਾ ਕਿਰਦਾਰ ਬਣਾਉਣ ਦੇ ਲਈ, ਉਹਨੂੰ ਅੱਗੇ ਲਿਜਾਣ ਦੇ ਲਈ। ਪਰ ਸਾਡੇ 'ਚ ਵੀ ਕੁਝ ਬੰਦੇ ਇਹੋ ਜਿਹੇ ਨੇ ਜਿਹੜੇ ਖਬਰਾਂ ਦੇ ਰੂਪ ਦੇ ਵਿੱਚ ਆਪਣੇ, ਜਿਨ੍ਹਾਂ ਦੀਆਂ ਕਰਤੂਤਾਂ ਆਪਣੇ ਸਾਰਿਆਂ ਦੇ ਸਾਹਮਣੇ ਨੇ। ਜੀ।